बिस्मिल्लाहिर्रहमानिर्रहीम अल्लाहुम्मा सल्ली अला मुहम्मद व अला आलि मुहम्मद व बारिक वसल्लम। लखां करोड़ां दरूद सोने कमली वाले आका हज़रत मुहम्मद मुस्तफ़ा सल्लल्लाहु अलैहि वसल्लम ते आप दी आल ते आप दे सहाबा ते। नाजरीन, मैं वसीम हैदर अली PhD पंजाबी स्टूडियो तो वंड 47 दी प्रोग्राम लैके हाज़र हाँ। नाजरीन, अज तुहाडी मुलाकात बाबा जी असगर अली नाल करावांगे, जिहड़े वंड 47 दे विच बलबीर सिंह बन गए। बलबीर सिंह तो फिर वो असगर अली दोबारा बने। वो किवें बलबीर सिंह बने, ये बड़ी दिलचस्प कहानी है। आओ अज मेरे नाल ते तुसीं हैरान रह जाओगे, दंग रह जाओगे गल सुन के कि बाबा जी उन्होंने हिंदुओं के घर परवरिश पाई अपने बचपन के जमाने में। आओ बाबा जी उन्होंने मिलते हैं और पुछते हैं कि किवें वो बलबीर सिंह तो फिर असगर अली बने। आओ मेरे नाल। अस्सलाम वालेकुम चाचा जी। वालेकुम सलाम जी। की हाल है तुहाडा? अल्लाह की बड़ी रहमत है, अल्लाह का बड़ा एहसान है। ते की नाम तुहाडा? मेरा नाम असगर अली है जी। असगर अली? हाँ जी। अच्छा, ते जदों 47 की वंड पई आ, हाँ जी, उदों तुहाडी उम्र कितनी सी? मेरी 5-6 साल की। हाँ जी, 5-6 साल। अच्छा 5-6 साल सी उम्र। ते 6 साल से मेरे ख्याल। हाँ जी, 6 साल। 6 साल हाँ सी। जी। अच्छा, ते 47 की वंड जदों पई है, हाँ जी। तुसीं इधर रहिंदे सी लहिंदे पंजाब च या चढ़दे पंजाब च? इंडिया ਦੇ ਵਿੱਚ। अच्छा, उधर इंडिया वाल रहिंदे सी। हाँ जी, हाँ जी। इंडिया वाल किहड़ी जगह ते रहिंदे सी तुसीं? ਅਸੀਂ ਜ਼ਿਲ੍ਹਾ ਹਾਰ ਸੀ। अच्छा, जिला सहार सी तुहाडा हाँ जी। ते पिंड ਪਿੰਡ ਬਾਦੀ ਦਾ। ਬਾਦੀ ਕਾ। हाँ जी। ਤੇ ਉਸ ਪਿੰਡ ਦੇ ਵਿੱਚ ਤੁਸੀਂ ਸ਼ੁਰੂ ਤੋਂ ਉੱਥੇ ਹੀ ਰਹਿੰਦੇ ਸੀ ਜਾਂ ਇਧਰੋਂ ਉੱਠ ਕੇ ਗਏ ਸੀ? ਨਹੀਂ ਉੱਥੇ ਹੀ ਰਹਿੰਦੇ। ਸ਼ੁਰੂ ਤੋਂ ਹੀ ਉੱਥੇ ਰਹਿੰਦੇ ਸੀ। ਹਾਂ ਜੀ। ਅੱਛਾ, ਤੇ ਵੰਡ ਜਦੋਂ ਪਈ ਆ हाँ जी। ਫਿਰ ਤੁਸੀਂ ਉੱਥੋਂ ਕਾਫਲੇ ਨਾਲ ਆਏ, ਕਿੱਦਾਂ ਆਏ ਸੀ ਤੁਸੀਂ? ਉਹ ਜ਼ਰਾ ਮੈਨੂੰ ਗੱਲ ਦੱਸੋ। ਅਸੀਂ ਰਹਿੰਦੇ ਸਾਂ ਬਾਦੀ ਦਾ ਅੱਛਾ ਪਿੰਡ। ਅੱਛਾ। ਮੇਰੀ ਫੁੱਫੀ ਰਹਿੰਦੀ ਸੀ ਜੀਂਦ ਦੇ ਸਹਾਰ ਸੀ। ਹਾਂਜੀ? ਸਹਾਰ ਦੇ ਕੋਲ ਜੀਂਦ ਸ਼ਹਿਰ ਸੀ, ਅੱਛਾ, ਉੱਥੇ ਰਹਿੰਦੇ ਹਾਂ। ਉਹਦੇ ਔਲਾਦ ਕੋਈ ਨਹੀਂ ਸੀ। ਉਹਦੇ ਔਲਾਦ ਕੋ ਨਹੀਂ ਉਹਦੇ ਔਲਾਦ ਕੋਈ ਨਹੀਂ ਸੀ। ਸੀ? ਅੱਛਾ ਉਹ ਫਿਰ ਆਈ ਇੱਥੇ ਸਾਡੀ ਮੇਰਾ ਬਾਲ ਤਾਂ ਪਹਿਲਾਂ ਫੌਤ ਮੈਂ ਨਹੀਂ ਵੇਖਿਆ, ਅੱਛਾ ਛੋਟਾ ਜਿਹਾ ਕਿਤੇ ਅੱਛਾ ਰੁੜਦਾ ਸਾਂ ਉਦੋਂ ਮੈਂ ਦੱਸ ਦਿੰਦੀ, ਮੇਰੀ ਵਾਲਦਾ ਦੱਸਦੀ ਹੁੰਦੀ ਸੀ। ਅੱਛਾ ਤੇ ਉਹ ਆਈ ਸੀ, ਉਹ ਕਹਿੰਦੇ ਕਿ ਵੀ ਮੈਨੂੰ ਦੇ ਦਿਓ ਤੇ ਮੈਂ ਇਹਨੂੰ ਪੜ੍ਹਾਵਾਂਗੀ। ਉੱਥੇ ਤੇ ਮੇਰੇ ਕੋਲ ਆਏ ਨੇ ਬੱਚੇ ਤੇ ਉਹ ਲੈ ਗਈ ਮੈਨੂੰ। ਤੁਹਾਡੀ ਫੁੱਫੀ? ਹਾਂਜੀ, ਫੁੱਫੀ ਲੈ ਗਈ। ਅੱਛਾ, ਉਹ ਗਾਰਡ ਸੀ ਗੱਡੀਆਂ ਦਾ, ਉਹਦਾ ਬੰਦਾ ਫੁੱਫਾ ਸਾਡਾ। ਅੱਛਾ ਹਾਂ, ਉਹ ਕਹਿੰਦੇ ਕਿ ਮੈਂ ਪੜ੍ਹਾਵਾਂਗੀ ਉੱਥੇ ਤੇ ਉੱਥੇ ਰੱਖਾਂਗੀ। ਅੱਛਾ ਅਜੇ ਉੱਥੇ ਕੋ 2-3 ਮਹੀਨੇ ਹੋਏ ਨੇ ਗਏ ਨੂੰ। ਅੱਛਾ ਗਦਰ ਪੈ ਗਿਆ। ਅੱਛਾ ਗਦਰ ਪੈ ਗਿਆ ਤੇ ਉਹ ਸਾਨੂੰ ਲੈ ਕੇ ਨਾ ਬਾਹਰ ਨਿਕਲ ਗਏ। ਬਾਹਰ ਨਿਕਲ ਗਏ ਤੇ ਅੱਗੇ ਬਾਰਿਸ਼ੋਂ ਤੋਂ ਬਹੁਤੀ ਪਈ ਸੀ। ਬਾਰਿਸ਼ ਪਈ ਸੀ ਬਹੁਤ ਸਾਰੀ ਤੇ ਪਾਣੀ ਹੋ ਗਿਆ। ਉਹ ਜਿੱਥੇ ਟੋਬੇ ਹਨ ਨਾ, ਉੱਥੇ ਉਹਨਾਂ ਨੇ ਪਾ ਦਿੱਤਾ ਜ਼ਹਿਰ, ਬਈ ਆਉਣਗੇ ਖੁੱਲ੍ਹ ਜਾਣਗੇ, ਮਰਜੀ ਜਾਣਗੇ। ਅੱਛਾ ਬਾਰਿਸ਼ ਵਾਲਿਆਂ ਨੇ ਪਾਤੀ, ਉਹ ਜ਼ਹਿਰ ਖਤਮ ਹੋ ਗਿਆ। ਅੱਛਾ ਜ਼ਹਿਰ ਖਤਮ ਹੋ ਗਿਆ ਤੇ ਉਹ ਫਿਰ ਉਹ ਪਾਣੀ ਪੀਂਦੇ ਰਹੇ, ਲੁਕ ਗਏ। ਉਹ ਕਿਤੇ ਕਮਾਂਦੇ ਲੁਕੇ, ਉਹਨੇ ਫਿਰ ਹਿੰਦੁਆਂ ਬੱਚੇ ਜਿਹੜੇ ਲੁਕੇ ਸਨ, ਅੱਛਾ ਛੋਟੇ ਵੱਡੇ ਸਾਰੇ ਫੜ ਲੈਂਦੇ। ਅੱਛਾ ਸਾਰੇ ਫੜ ਕੇ ਤੇ ਇਸ ਤਰ੍ਹਾਂ ਜਿਵੇਂ ਆਹ ਖਾਣਾ ਇੱਥੇ ਖੜਾ ਆ ਕੇ ਬਈ ਇਹਨੂੰ ਮਾਰਾਂਗੇ। ਅੱਛਾ ਮਾਰਨਾ ਫਿਰ। ਅੱਛਾ ਉਹ ਫਿਰ ਇੱਕ ਨਾਈ ਆਇਆ, ਹਾਂ। ਉਹ ਕਹਿਣ ਲੱਗਾ ਆ ਤਾਂ ਬੱਚਾ ਮੈਨੂੰ ਦੇ ਦੇ, ਮੈਂ ਪਾਲਾਂਗਾ, ਮੇਰੇ ਕੋਲ। ਇਹ ਤੁਸੀਂ ਮਤਲਬ ਉੱਥੋਂ ਪਿੰਡ ਚੋਂ ਆਏ ਸੀ ਇੱਧਰ ਨੂੰ ਆਉਣ ਲਈ? ਹਾਂਜੀ ਹਾਂਜੀ। ਅੱਛਾ, ਤੇ ਰਸਤੇ 'ਚ ਹਿੰਦੂਆਂ ਨੇ ਫੜ ਲਿਆ? ਰਸਤੇ ਜੀ। ਅੱਛਾ, ਤੁਹਾਨੂੰ ਫੜ ਲਿਆ? ਹਾਂ, ਸਾਰਿਆਂ ਨੂੰ। ਅੱਛਾ, ਸਾਰਿਆਂ ਨੂੰ, ਬਹੁਤ ਸਾਰੇ ਕਾਫਲੇ ਨੂੰ? ਹਾਂਜੀ। ਅੱਛਾ, ਵਿੱਚ ਤੁਸੀਂ ਵੀ ਸੀ? ਬਿੱਤੇ ਸਾਰੇ। ਅੱਛਾ, ਉਹ ਮਾਰਨਾ ਫਿਰ ਉਹ ਨਾਈ ਸੀ, ਉਹ ਆ ਗਿਆ। ਉਹ ਆਖਣ ਉਹ ਤੁਹਾਡੀ ਫੁੱਫੀ ਕੋ ਉਹਨਾਂ ਖੋਹ ਲਿਆ ਤੁਹਾਨੂੰ? ਫੁੱਫੀ ਸਾਡੀ ਉਹ ਖੂਹ 'ਚ ਡਿੱਗ ਪਏ, ਮਰ ਗਈ। ਅੱਛਾ, ਉਹ ਖੂਹ 'ਚ ਡਿੱਗ ਪਏ, ਮਰ ਗਈ? ਹਾਂ, ਬਈ ਮਾਰਨ ਨਾਲ ਚੰਗਾ ਮਰਨਾ ਚਾਹੀਏ ਹਾਂ, ਤੇ ਮਾਰ ਦੇਣਗੇ, ਬੇਇੱਜ਼ਤੀ ਕਰਨਗੇ। ਹਾਂ। ਉਹ ਮਰ ਗਈ। ਅੱਛਾ, ਉਹ ਰਹਿ ਗਏ ਬੱਚੇ। ਆਪਣੀ ਨਾਲੇ ਇੱਜ਼ਤ ਬਚਾ ਲਈ ਹਾਂਜੀ ਹਾਂਜੀ। ਵੀ ਪਤਾ ਨਹੀਂ ਇਹ ਕੀ ਕਰਨਗੇ ਜਾਂ ਕੀ ਨਹੀਂ। ਕੀ ਕਰਨਗੇ, ਫੜ ਕੇ ਲੈ ਜਾਣਗੇ। ਉਹ ਤੇ ਮਰ ਗਈ, ਸਾਰੇ ਮਰ ਗਏ। ਅੱਛਾ, ਸਾਨੂੰ ਫਿਰ ਉਹ ਬੱਚੇ ਸਨ, ਵੱਡੇ ਛੋਟੇ ਸਾਰੇ ਫੜ ਕੇ ਕਮਾਂਦਾ ਤੋਂ ਲੁਕੇ ਸਨ ਸਾਰੇ। ਫੜ ਕੇ ਲੈ ਕੇ ਮਾਰਨ ਲੱਗੇ। ਉਹ ਨਾਈ ਆ ਗਿਆ, ਉਹ ਕਹਿਣ ਲੱਗਾ ਤਾਂ ਮੈਨੂੰ ਦੇ ਦਿਓ ਬੱਚਾ, ਮੈਂ ਲੈ ਜਾਵਾਂ। ਉਹ ਨਾਈ ਆ ਗਿਆ, ਕਹਿੰਦਾ ਮੈਨੂੰ ਦੇ ਦਿਓ ਇਹ ਬੱਚਾ? ਹਾਂਜੀ, ਉਹ ਫਿਰ ਉਹ ਲੈ ਗਿਆ। ਅੱਛਾ, ਉਹਨੇ ਫਿਰ ਪਾਲਿਆ ਮੇਰੇ ਕੋਲ, ਉਹਦੇ ਕੋਲ ਰਿਹਾ। ਫਿਰ ਰਿਹਾ ਉਹ ਨਾਈ ਹਿੰਦੂ ਸੀ? ਹਿੰਦੂ ਸੀ ਕਿ ਸਿੱਖ ਸੀ? ਨਹੀਂ, ਹਿੰਦੂ ਸੀ। ਹਿੰਦੂ ਸੀ? ਹਾਂਜੀ। ਉਹਦਾ ਕੀ ਨਾਂ ਸੀ? ਉਹਦਾ ਨਾਮ ਮੈਨੂੰ ਭੁੱਲਿਆ ਖੜਾ, ਮੈਨੂੰ ਯਾਦ ਨਹੀਂ, ਬੱਚੇ ਹੁਣ ਯਾਦ ਨਹੀਂ ਰਹਿੰਦਾ। ਅੱਛਾ, ਪੁੱਛਿਆ ਸੀ ਨਾਮ ਦਾ।
ਉਹ ਫਿਰ ਲੈ ਗਿਆ, ਉਹ ਮੈਨੂੰ ਰੱਖਿਆ ਉਹਨੇ। ਫਿਰ ਉਹ ਪਿੰਡ ਵਾਲੇ ਸਾਰੇ ਕਹਿਣ ਲੱਗੇ ਵੀ ਇਹਨੇ ਮੁਸਲਮਾਨਾਂ ਦਾ ਬੱਚਾ ਪਾਲਿਆ, ਹਾਂ ਤੇ ਇਹਦਾ ਹੁੱਕਾ ਪਾਣੀ ਬੰਦ ਕਰ ਦਿਓ, ਇਹਨੂੰ ਆ ਇਹਨਾਂ ਕੋ ਬੋਲੇ ਨਾ ਵਰਤੇ ਨਾ ਕੋਈ ਲੈਣਾ ਦੇ। ਅੱਛਾ ਉਹ ਕਹਿਣ ਲੱਗਾ ਤੂੰ ਸਾਰਾ ਕੁਝ ਬੰਦ ਕਰ ਦਿਓ। ਅੱਛਾ। ਉਹ ਕਹਿਣ ਲੱਗੇ ਸਾਨੂੰ ਦੇ ਦੇ ਅਸੀਂ ਮਾਰਾਂਗੇ। ਉਹ ਕਹਿੰਦਾ ਮੈਨੂੰ ਮਾਰ ਕੇ ਭਾਵੇਂ ਲੈ ਜਾ ਦੇ, ਹਾਂ। ਉਵੇਂ ਮੈਂ ਨਹੀਂ ਦਿੰਦਾ। ਅੱਛਾ ਹਾਂਜੀ, ਫਿਰ ਉਹਨੇ ਰੱਖਿਆ ਹਾਂ। ਰੱਖਿਆ, ਫਿਰ ਉਹ ਉਵੇਂ ਤਰ੍ਹਾਂ ਸਾਰੇ ਵਿੱਚੇ ਫਿਰ ਉਹਨਾਂ ਦੇ ਘਰਾਂ ਆਉਣਾ ਜਾਣਾ। ਫਿਰ ਉਹਨੇ ਤੁਹਾਨੂੰ ਆਪਣੇ ਕੋਲ ਰੱਖਿਆ ਹਾਂਜੀ। ਤੇ ਤੁਹਾਡਾ ਨਾਂ ਉੱਥੇ ਅਸਗਰ ਅਲੀ ਸੀ ਉੱਥੇ ਵੀ? ਨਹੀਂ, ਉੱਥੇ ਬਲਬੀਰ ਸਿੰਘ ਸੀ ਨਾ। ਹਾਂਜੀ ਬਲਬੀਰ ਸਿੰਘ। ਬਲਬੀਰ ਸਿੰਘ। ਹਾਂਜੀ ਅੱਛਾ, ਹਾਂ, ਉਹਨੇ ਤੁਹਾਡਾ ਨਾਮ ਬਲਬੀਰ ਸਿੰਘ ਰੱਖਤਾ ਉੱਥੇ? ਹਾਂਜੀ। ਅੱਛਾ ਉੱਥੇ ਫਿਰ ਰਹੇ। ਹਾਂ। ਫਿਰ ਇੱਕ ਉਹ ਮੁੰਡੇ ਸਨ, ਉਹ ਉਹਨਾਂ ਨੇ ਮੈਨੂੰ ਮਾਰਿਆ ਮਾਰਿਆ ਉਹਨਾਂ ਨੇ। ਕਿਹਨਾਂ ਨੇ? ਮੈਨੂੰ ਮੁੰਡੇ ਸਨ ਉੱਥੇ ਪਿੰਡ ਦੇ, ਅੱਛਾ ਉਹਨਾਂ ਮਾਰਿਆ, ਉਹਨੂੰ ਪਤਾ ਲੱਗਿਆ ਨਾਈ ਨੂੰ। ਹਾਂ। ਉਹ ਫਿਰ ਆਇਆ ਘੋੜੇ ਚੜ੍ਹ ਕੇ, ਉਹਨਾਂ ਨੇ ਫੜ ਲਿਆ ਉਹਨੂੰ, ਬੜਾ ਮਾਰਿਆ ਉਹਨਾਂ ਨੂੰ ਫਿਰ ਸਾਰਿਆਂ ਨੇ। ਤੇ ਉਹ ਨਾਈ ਨੇ? ਹਾਂ, ਨਾਈ ਨੇ। ਅੱਛਾ ਨਾਈ ਨੇ ਮਾਰਿਆ, ਬਈ ਕਿਉਂ ਮਾਰਿਆ ਤੁਸੀਂ ਉਹਨੂੰ? ਅੱਛਾ। ਉਹ ਮਾਰ ਕੇ ਤੇ ਉਹਨਾਂ ਨੂੰ ਸੁਝਾਤਾ। ਹੂੰ। ਫਿਰ ਉਹਨਾਂ ਦੇ ਘਰ ਬੜਾ ਪਿਆਰ ਕਰਦਾ ਸੀ ਤੁਹਾਡੇ ਨਾਲ? ਹਾਂਜੀ ਹਾਂਜੀ, ਬਹੁਤ ਅੱਛਾ। ਪਿਆਰ ਕਰਦੇ ਸੀ। ਆਪਣੇ ਘਰ ਰੱਖਣਾ, ਘਰ ਖਵਾਉਣਾ ਪਿਆਉਣਾ? ਉਹਨਾਂ ਨੇ ਵੱਧ ਕੇ ਰੱਖਿਆ ਸੀ। ਅੱਛਾ। ਹਾਂਜੀ, ਫਿਰ ਉੱਥੇ ਉਹਦੀ ਬੇਗਮ ਵੀ ਹੈਗੀ ਸੀ? ਬੇਗਮ ਵੀ ਆਈ। ਅੱਛਾ, ਉਹ ਵੀ ਤੁਹਾਨੂੰ ਬੜਾ ਪਿਆਰ ਕਰਦੀ ਹਾਂਜੀ, ਹੋਣੀ? ਹਾਂਜੀ। ਅੱਛਾ, ਉੱਥੇ ਫਿਰ ਰਹੇ ਹਾਂ। ਕਿੰਨੀ ਕੁ ਦੇਰ ਉੱਥੇ ਫਿਰ ਰਹੇ? ਉਹਨਾਂ ਨੇ ਕਿਸੇ ਨੇ ਮੈਨੂੰ ਕੁਛ ਲਾ ਅੱਛਾ ਹਾਂਜੀ, ਉੱਥੇ ਰਹੇ। ਉਹਦਾ ਮਰੱਬਾ ਸੀ, ਜ਼ਮੀਨ ਹੈ ਸੀ ਉਹਦੀ, ਅੱਛਾ। ਤਕੜਾ ਬੰਦਾ ਸੀ। ਹੂੰ ਉਹਦੇ ਨਾਲ ਫਿਰ ਕੋਈ ਨਹੀਂ ਬੋਲਿਆ। ਹੂੰ। ਉਹ ਨਾਈ ਦੀ ਜ਼ਮੀਨ ਹੈਗੀ ਸੀ? ਹਾਂਜੀ, ਅੱਛਾ ਫਿਰ ਸਾਰਾ ਇੱਕੋ ਕੁਛ ਹੋ ਗਿਆ ਸਾਰਾ ਕੁਛ। ਫਿਰ ਮੈਂ ਉਹਨਾਂ ਦੇ ਘਰਾਂ ਦੇ ਵਿੱਚ ਭੇਜਿਆ ਕਰਨਾ ਸਾਰਾ ਕੁਛ। ਫਿਰ ਇੱਧਰ ਮੇਰੀ ਵਾਲਦਾ ਸੀ, ਇਹਨਾਂ ਨੇ ਉਹਨਾਂ ਨੇ ਆਖਿਆ ਸੀ ਜਲੰਧਰ ਆ ਗਿਆ। ਫਿਰ ਉਹ ਨਾਈ ਹੈ ਕੋਈ, ਫਿਰ ਮੈਨੂੰ ਫੜ ਕੇ ਨਾ ਬੜਾ ਜਿੱਥੇ ਬੱਚੇ ਹੈ ਨਾ ਜਵਾਨ ਮੁਸਲਮਾਨਾਂ ਦੇ, ਹੂੰ ਇੱਧਰੋਂ ਕੰਪ ਤੋਂ ਗਏ, ਉਹ ਫੜ ਕੇ ਲਿਆਇਆ ਤੇ ਮੁਸਲਮਾਨਾਂ ਦੇ ਨੇ ਪਾਕਿਸਤਾਨ ਨੂੰ ਦਿਆਂਗੇ। ਕੌਣ ਫੜ ਕੇ ਲਿਆਇਆ ਤੁਹਾਨੂੰ? ਕੰਪ ਤੋਂ, ਜਲੰਧਰ ਵਾਲੇ। ਜਲੰਧਰ ਵਾਲੇ ਕੈਂਪ 'ਚ ਸੀ ਤੁਸੀਂ? ਹਾਂਜੀ, ਕੰਪ ਦੇ। ਨਹੀਂ, ਤੁਸੀਂ ਤਾਂ ਉਹ ਨਾਈ ਦੇ ਘਰ ਨਹੀਂ ਰਹਿੰਦੇ? ਨਾਈ ਦੇ ਘਰੋਂ ਫੜ ਲਿਆਂਦਾ ਨਾ। ਅੱਛਾ, ਨਾਈ ਘਰ ਕੋਲ ਨਹੀਂ ਸੀ? ਨਾਈ ਘਰ ਕੋਈ ਨਹੀਂ ਸੀ। ਤੇ ਕੋ ਫੜ ਲਿਆਂਦਾ ਉਹ ਤੁਹਾਨੂੰ? ਬੱਚਿਆਂ ਨੂੰ ਜਿੱਥੇ ਵੀ ਹੈ ਸੀ ਨਾ ਮੁਸਲਮਾਨਾਂ ਦੇ, ਹਾਂ ਹਾਂ ਇੱਧਰੋਂ ਗਏ ਨਾ ਆਪਣੇ ਮੁਸਲਮਾਨ, ਹਾਂ। ਇਹਨਾਂ ਨੇ ਕਿਹਾ ਵੀ ਸਾਡੇ ਬੱਚੇ ਨੇ ਤਾਂ ਦਿਓ। ਅੱਛਾ ਉਹ ਸਾਰੇ ਲੈ ਆਏ। ਅੱਛਾ ਨਾਈ ਹੈ ਕੋਈ ਨਹੀਂ, ਲੈ ਜਲੰਧਰ ਮੈਨੂੰ ਆ ਗਏ ਲੈ ਕੇ ਕੰਪਨੀ। ਅੱਛਾ, ਜਲੰਧਰ ਕੈਂਪ 'ਚ ਲੈ ਗਏ? ਹਾਂਜੀ, ਫਿਰ ਉਹ ਨਾਈ ਆਇਆ, ਉਹਨੂੰ ਪਤਾ ਲੱਗਾ। ਉਹ ਫਿਰ ਉਹਨੇ ਬੜਾ ਜ਼ੋਰ ਲਾ ਮੇਰੇ ਛਾਣ ਕੇ ਮੈਨੂੰ ਕੱਪੜੇ ਵੀ ਦੇਗਾ, ਪੈਸੇ ਵੀ ਦੇਗਾ, ਕੱਪੜੇ ਵੀ ਦੇਗਾ, ਪੈਸੇ ਵੀ ਦੇਗਾ। ਉੱਥੇ ਕੈਂਪ 'ਚ? ਕੰਪਨੀ ਨਾਈ ਆਇਆ। ਅੱਛਾ। ਉਹਨਾਂ ਨੇ ਆਖਿਆ ਮੈਨੂੰ ਦੇ ਦਿਓ, ਮੈਂ ਲੈ ਕੇ ਜਾਵਾਂਗਾ। ਹੈਂ? ਮੈਂ ਲੈ ਜਾਵਾਂਗਾ ਇਹਨੂੰ, ਅੱਛਾ। ਮੈਂ ਪਾਲਮ ਮੈਂ ਰੱਖਾਂਗਾ ਆਪਣੇ ਕੋਲ। ਹੂੰ ਉਹਨਾਂ ਫਿਰ ਨਹੀਂ ਦਿੱਤਾ। ਫਿਰ ਇੱਧਰ ਮੇਰੀ ਵਾਲਦਾ ਸੀ, ਇਹਨਾਂ ਨੇ ਦਿਖਾਇਆ ਦੋ ਦਿੱਤੀਆਂ ਸਨ। ਅੱਛਾ ਫਿਰ ਇਹ ਗਈਆਂ, ਉਹਨਾਂ ਨੇ ਦੱਸਿਆ ਆ ਜਾਓ ਬੱਚੇ ਹੈਗੇ ਨੇ, ਆਪਾਂ ਆਪਣਾ ਸਿਆਣ ਕੇ ਲੈ ਆਓ। ਫਿਰ ਜਲੰਧਰ ਗਈਆਂ, ਅੱਛਾ ਮੇਰੀ ਵਾਲਦਾ ਗਈ। ਅੱਛਾ ਉੱਥੇ ਜਾ ਕੇ ਉਹਨਾਂ ਮੈਨੂੰ ਸਿਆਣ ਲਿਆ। ਅੱਛਾ ਤੇ ਮੈਨੂੰ ਨਹੀਂ ਪਤਾ ਲੱਗਾ ਵੀ ਇਹ ਮੇਰੀ ਵਾਲਦਾ ਹੈ ਕਿ ਮੈਨੂੰ ਕੋਈ ਪਤਾ ਨਹੀਂ। ਅੱਛਾ ਫਿਰ ਉਹ ਕਈ ਦਿਨ ਰਹੀ ਉੱਥੇ ਰਹੀ। ਹਾਂ। ਫਿਰ ਉਹਨੇ ਆਖਿਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦਾ ਪੁੱਤ ਹੈਗਾ। ਫਿਰ ਉਹਨੇ ਮੈਨੂੰ ਦੇਖਿਆ, ਫਿਰ ਇੱਥੇ ਲਿਆਂਦਾ। ਅੱਛਾ। ਹਾਂ। ਤੇ ਤੁਸੀਂ ਉਹ ਬਾਲ ਉੱਥੋਂ ਜਦੋਂ ਆਏ ਸੀ ਹਾਂਜੀ ਨਾਈ ਕੋਲੋਂ, ਹਾਂਜੀ। ਤੇ ਤੁਹਾਡੀਆਂ ਕੀ ਕੈਫੀਆ ਸੀ? ਤੁਸੀਂ ਮਤਲਬ ਦਿਲ ਪਰੇਸ਼ਾਨ ਸੀ ਵੀ ਮੇਰੇ ਤੇ ਇਹ ਪਾਲਣ ਵਾਲੇ ਬੜਾ ਸੀ? ਰੋਂਦੇ ਸਨ, ਰੋ ਕੇ ਤੇ ਬੜਾ ਹਾਲ ਹੋ ਗਿਆ। ਉਹ ਨਾਈ ਤੋਂ ਬਗੈਰ ਬੜਾ ਰੋਂਦੇ ਸੀ ਵੀ ਇਹ ਤੇ ਮੈਨੂੰ ਪਾਲਣ ਵਾਲਾ ਮੇਰਾ ਪਿਓ ਸੀ ਇਹ? ਤੇ ਤੁਹਾਨੂੰ ਉੱਥੇ ਸਾਦੇ ਬਲਬੀਰ ਸਿੰਘ ਸੀ? ਹਾਂਜੀ ਅੱਛਾ। ਤੇ ਫਿਰ ਉੱਥੋਂ ਜਦੋਂ ਤੁਹਾਨੂੰ ਤੁਹਾਡੀ ਵਾਲਦਾ ਲੈਣ ਆਈਆਂ ਤੇ ਵਾਲਦਾ ਨੇ ਤੁਹਾਨੂੰ ਪਛਾਣ ਲਿਆ? ਤੁਸੀਂ ਤਾਂ ਨਹੀਂ ਪਛਾਣਿਆ? ਫਿਰ ਉੱਥੇ ਕਈ ਦਿਨ ਰੱਖਿਆ ਹਾਂਜੀ। ਉਹਨਾਂ ਨੇ ਕਿਹਾ ਵੀ ਇੱਥੇ ਕਸੋ ਤੇ ਇਹਨੂੰ ਨਾਲ ਬੁਲਾ ਲਿਆ, ਕੰਪ ਤੋਂ ਬਾਹਰ ਬੁਲਾ ਲਿਆ। ਉੱਥੇ ਗੱਲਾਂ ਬਾਤਾਂ ਕੀਤੀਆਂ। ਫਿਰ ਤੁਹਾਨੂੰ ਇਹ ਕਹੇਗਾ ਜਦੋਂ ਮੇਰੀ ਮਾਂ ਹੈਗੀ ਤੇ ਮੈਂ ਫਿਰ ਇੱਕ ਤੁਹਾਨੂੰ ਦਿਆਂਗੇ। ਅੱਛਾ ਅੱਛਾ ਕੰਪਨ ਵਾਲੇ ਕਹਿਣ ਲੱਗੇ। ਅੱਛਾ। ਫਿਰ ਉਹ ਬਾਬਾ ਦਿੰਦਾ, ਫਿਰ ਮੇਰੀ ਮੈਂ ਪੁੱਛਿਆ ਉਹਨਾਂ ਨੇ ਮਾਮੇ ਦੇ ਬਾਹਰ ਗਏ। ਫਿਰ ਮੈਂ ਆ ਕੇ ਜਾ ਕੇ ਲੈ ਜਾ। ਹਾਂਜੀ। ਫਿਰ ਅਗਰ ਲੈ ਜਾ। ਅੱਛਾ ਫਿਰ ਲੈ ਅੱਛਾ, ਵਾਲਦਾ ਫਿਰ ਤੁਹਾਨੂੰ ਲੈ ਗਈ। ਅੱਛਾ, ਉਹ ਵਾਲਦਾ ਨੂੰ ਫਿਰ ਤੁਹਾਨੂੰ ਕਿੱਦਾਂ ਦੱਸਿਆ ਵਾਲਦਾ ਨੇ ਵੀ ਤੂੰ ਮੇਰਾ ਬੇਟਾ ਹੈ? ਕਿੱਦਾਂ ਪਛਾਣਿਆ ਉਹਨੂੰ? ਉਹ ਇੱਥੇ ਮੇਰਾ ਬਿੱਲੀ ਦੀ ਨੌਂਦਰ ਮਾਰੀ ਛੋਟੇ ਹੁੰਦੇ ਦੀ, ਇੱਥੇ ਨਿਸ਼ਾਨ ਵੀ ਹੋਣਾ ਹੈ। ਅੱਛਾ, ਬਿੱਲੀ ਨੇ ਨੌਂਦਰ ਮਾਰੀ ਸੀ? ਮਾਂ ਕੋਲ ਸੀ ਜਦੋਂ ਰਹਿੰਦੇ ਹੁੰਦੇ ਪਹਿਲੋਂ? ਹਾਂਜੀ ਹਾਂਜੀ। ਅੱਛਾ। ਰੁੜਦਾ ਮੇਰੀ ਵਾਲਦਾ ਦੱਸਦੀ ਸੀ ਨਾ। ਅੱਛਾ। ਰੁੜਦਾ ਸੀ ਛੋਟਾ ਜਿਹਾ ਸੀ। ਅੱਛਾ। ਬਿੱਲੀ ਸੀ, ਉਹਨੇ ਕਿਤੇ ਹੱਥ ਮਾਰਿਆ। ਅੱਛਾ। ਉਹਨੇ ਬਿੱਲੀ ਨੇ ਇੱਥੇ ਨੌਂਦਰ ਮਾਰੀ। ਅੱਛਾ, ਉਹਨੇ ਨੌਂਦਰ ਮਾਰੀ ਸੀ ਤੇ ਉਹਨੇ ਫਿਰ ਨਾਲ ਸੁਣਤਾ ਸਨ ਕੀਤੀਆਂ ਹੋਈਆਂ। ਅੱਛਾ ਹਾਂਜੀ। ਸਹੀ। ਫਿਰ ਉਹਨਾਂ ਸੁਣਤਾ ਵੇਖਿਆ ਵੀ ਇਹ ਮਾਰੀ ਆ। ਅੱਛਾ ਅੱਛਾ। ਤੇ ਉਹ
ਵੀ ਜੋ ਫਿਰ ਵਾਲਦਾ ਨੇ ਸੁਣਤਾ ਵੇਖੀਆਂ ਨੌਂਦਰ ਵੇਖੀ ਮਾਰੀ ਤੇ ਫਿਰ ਉਹਨੇ ਕਿਹਾ ਵੀ ਇਹ ਮੇਰਾ ਹੀ ਬੇਟਾ ਹੈ, ਉਹਨਾਂ ਤਾਂ ਪਛਾਣ ਲਿਆ। ਹਾਂਜੀ। ਤੇ ਤੁਸੀਂ ਕਿਵੇਂ ਉਹਨਾਂ ਨੂੰ ਮਾਂ ਕਹਿਣ ਲੱਗੇ ਵੀ ਤੁਸੀਂ ਕਿਵੇਂ ਆਖਿਆ ਵੀ ਮੇਰਾ ਹੀ? ਅੱਛਾ, ਗੱਲ ਮਤਲਬ ਆ ਗਈ ਦੇਣ ਵੀ ਇਹ ਮੇਰੀ ਵਾਲਦਾ ਹੀ ਹੈ। ਅੱਛਾ ਅੱਛਾ। ਤੇ ਫਿਰ ਵਾਲਦਾ ਹੋਰੀ ਤੁਹਾਨੂੰ ਆਪਣੇ ਕੋਲ ਲੈ ਆਏ? ਫਿਰ ਉਦੋਂ ਕਿੱਥੇ ਰਹਿੰਦੇ ਸੀ ਤੁਹਾਡੇ ਵਾਲਦੈਨ? ਉਹ ਰਹਿੰਦੇ ਸਨ ਆਪਣਾ 39 ਆਣਾ ਤੱਕ। ਆ 39 ਆ ਜਾ। ਅੱਛਾ, ਉੱਥੇ ਰਹਿੰਦੇ ਸੀ? ਅੱਛਾ, ਉੱਥੇ ਫਿਰ ਤੁਹਾਨੂੰ ਲੈ ਗਏ? ਅੱਛਾ ਅੱਛਾ। ਫਿਰ ਇੱਥੇ ਵੀ ਆ ਗਏ ਤੇ ਉਹ ਫਿਰ ਪਿੱਛੋਂ ਨਾਈ ਨਾਲ ਕੋਈ ਰਾਬਤਾ ਨਹੀਂ ਰਿਹਾ? ਉਹ ਫਿਰ ਬੱਚਾ ਸੀ ਮੈਨੂੰ, ਉਹ ਤਾਂ ਪਤਾ ਨਹੀਂ ਸੀ ਇਤਨਾ। ਅੱਛਾ। ਉਹ ਤਾਂ ਕਰਦਾ ਰਿਹਾ ਤੇ ਖੱਟ ਖੁੱਟ ਕਰਦਾ ਰਿਹਾ। ਅੱਛਾ। ਮੈਨੂੰ ਪਤਾ ਨਹੀਂ ਸੀ। ਵਾਲਦਾ ਵੀ ਐਸੇ, ਵਾਲਦਾ ਹੀ ਐਸੇ ਮੇਰੀ। ਹਾਂ। ਭਾਈ ਸਨ ਮੇਰੇ 2 ਵੱਡੇ। ਅੱਛਾ। ਉਹ ਛੋਟੇ ਸਨ, ਉਹ ਵੀ ਛੋਟੇ ਸਨ। ਅੱਛਾ ਅੱਛਾ। ਉਹ ਭਾਈ ਤੁਹਾਡੇ ਫਿਰ ਉਹ ਯਾਨੀ ਖਤ ਲਿਖਦਾ ਰਿਹਾ ਇੱਥੇ ਤੁਹਾਨੂੰ? ਹਾਂਜੀ, ਉਹ ਖਤ ਲਿਖਦਾ ਵੀ ਤੁਹਾਡਾ ਪੁੱਛਦਾ ਰਿਹਾ ਹੋਣਾ ਤੁਹਾਨੂੰ? ਤੇ ਫਿਰ ਪਤਾ ਨਹੀਂ? ਬੜੇ ਸਾਲ ਕਰਦਾ ਰਿਹਾ। ਹਾਂਜੀ, ਬਹੁਤ ਸਾਲ ਕਰਦਾ ਰਿਹਾ ਹੈਗਾ। ਅੱਛਾ। ਉੱਥੇ ਜਦੋਂ ਤੁਸੀਂ ਰਹਿੰਦੇ ਸੀ ਪੜ੍ਹਦੇ ਵੀ ਹੁੰਦੇ ਸੀ ਉੱਥੇ? ਕੋਈ ਸਕੂਲ ਵੀ ਜਾਂਦੇ ਸੀ ਜਾਂ? ਸਕੂਲ ਜਾਂਦੇ ਸੀ। ਕਿੱਥੇ? ਉੱਥੇ ਜਿੱਥੇ ਸੀ ਮੈਨੂੰ ਯਾਦ ਨਹੀਂ ਹੋਣੀ। ਅੱਛਾ ਅੱਛਾ। ਉੱਥੇ ਸਕੂਲ ਵੀ ਹੈਗਾ ਸੀ ਤੇ ਉਹ ਸਕੂਲ ਦੇ ਵਿੱਚ ਤੁਸੀਂ ਪੜ੍ਹਿਆ ਕਰਦੇ ਸੀ? ਉਹ ਨਾਈ ਕੋਲ ਜਦੋਂ ਰਹਿੰਦੇ ਸੀ ਉਦੋਂ ਜਾਂ ਜਦੋਂ ਆਪਣੇ ਉੱਥੇ ਰਹਿੰਦੇ ਸੀ? ਨਹੀਂ, ਨਾਈ ਕੋਲ। ਉੱਥੇ ਤਾਂ ਮੈਂ ਬੱਚਾ ਪਤਾ ਹੀ ਨਹੀਂ। ਅੱਛਾ ਅੱਛਾ। ਨਾਈ ਕੋਲ ਰਹਿੰਦੇ? ਨਾਈ ਕੋਲ ਰਹਿੰਦੇ ਸੀ। ਉਹ ਪਿੰਡ ਸਾਰਾ ਹਿੰਦੂਆਂ ਦਾ ਸੀ? ਅੱਛਾ, ਸਾਰਾ ਪਿੰਡ ਹੀ? ਅੱਛਾ। ਉਹਦਾ ਨਾਈ ਦਾ ਹੁਣ ਨਾਂ ਨਹੀਂ ਤੁਹਾਨੂੰ ਯਾਦ? ਅੱਛਾ। ਆਪਣਾ ਤੁਹਾਨੂੰ ਯਾਦ ਆ ਵੀ ਤੁਹਾਨੂੰ ਉਹਦਾ ਤੁਹਾਡਾ ਨਾਮ ਬਲਬੀਰ ਸਿੰਘ ਰੱਖਿਆ? ਅੱਛਾ ਅੱਛਾ। ਉਹਦਾ ਨਾਮ ਪੁੱਛਿਆ ਸੀ ਮੈਨੂੰ ਚੇਤਾ ਨਹੀਂ ਯਾਦ ਨਹੀਂ। ਅੱਛਾ। ਕਈ ਸਾਲ ਗੁਜ਼ਰ ਗਏ। ਅੱਛਾ ਅੱਛਾ। ਤੇ ਉਹਦੇ ਕੋਲ ਕਿੰਨੀ ਦੇਰ ਰਹੇ ਤੁਸੀਂ ਨਾਈ ਕੋਲ? ਉਹਦੇ ਕੋਲ ਪਤਾ ਨਹੀਂ ਮੈਨੂੰ ਕਿੰਨੇ ਵਾਹਵਾ ਦੇ ਰਿਹਾ। ਅੱਛਾ। ਸਾਲ ਇੱਕ ਰਹੇ ਹੋ? ਅੱਛਾ। ਤੇ ਬੜੀ ਖਿਦਮਤ ਕਰਨੀ ਉਹਨੇ? ਤੁਸੀਂ ਉਹਨੂੰ ਅੰਮੀ ਅੱਬੂ ਕਹਿੰਦੇ ਹੁੰਦੇ ਸੀ ਉਹਨਾਂ ਦੇ ਬਾਅਦ ਉਹਨੂੰ ਹੈ? ਅੱਛਾ। ਤੇ ਦੂਸਰੇ ਜਿਹੜੇ ਲੋਕ ਰਹਿੰਦੇ ਸੀ ਉਹਨਾਂ ਨੂੰ ਪਤਾ ਸੀ ਵੀ ਇਹ ਮੁਸਲਮਾਨਾਂ ਦਾ ਵਾ? ਉਹ ਤੇ ਮਾਰਨ ਆਉਂਦੇ ਹੋਣੇ ਤੁਹਾਨੂੰ? ਨਹੀਂ, ਫੇਰ ਨਹੀਂ ਮਾਰਿਆ ਕਿਸੇ ਨੇ। ਅੱਛਾ। ਫੇਰ ਤੇ ਮੇਰਾ ਵੇਖਿਆ ਵੀ ਨਹੀਂ ਕਿਸੇ ਨੇ। ਅੱਛਾ ਅੱਛਾ। ਜਦੋਂ ਨਾਈ ਨੇ ਮਾਰਿਆ ਨਾ ਮੁੰਡਿਆਂ ਨੂੰ, ਹਾਂ, ਬਹੁਤ ਮਾਰਿਆ, ਫੇਰ ਨਹੀਂ ਉਹਨਾਂ ਨੇ ਛੇੜਿਆ। ਅੱਛਾ। ਕਿਸੇ ਨੇ। ਫਿਰ ਉਹਨਾਂ ਨੇ ਘਰ ਵੀ ਜਾਣਾ, ਘਰਾਂ ਦੇ ਵਿੱਚ ਫਿਰਦੇ ਰਹਿਣਾ। ਅੱਛਾ। ਕੋਈ ਪਰਵਾਹ ਨਹੀਂ। ਲਾਗੇ ਲਾਗੇ ਘਰਾਂ ਚਲੇ ਜਾਂਦੇ ਹੁੰਦੇ ਸੀ? ਸਾਰੇ ਪਿੰਡ 'ਚ ਫਿਰਨਾ। ਹਾਂ। ਉਹ ਲਾਗੇ ਨਿਆਣੇ ਤੁਹਾਡੇ ਬੇਲੀ ਵੀ ਹੋਣੇ ਆ? ਬੇਲੀ ਵੀ ਹੁੰਦੇ। ਉਹਨਾਂ ਚੋਂ ਕਿਸੇ ਦਾ ਨਾਂ ਨਹੀਂ ਯਾਦ? ਨਹੀਂ, ਕਿਸੇ ਦਾ ਨਹੀਂ। ਅੱਛਾ। ਉਹਦੇ ਛੋਟੇ ਜਾਨਵਰ। ਇਹ ਜਿਹੜਾ ਤੁਸੀਂ ਪਿੰਡ ਦਾ ਨਾਂ ਦੱਸਿਆ ਵਾ, ਇਹ ਨਾਈ ਦਾ ਪਿੰਡ ਸੀ ਕਿ ਤੁਹਾਡਾ? ਬਾਜੀ ਦਾ ਪਿੰਡ ਸੀ ਨਾ ਜਿਹੜਾ। ਹਾਂ। ਉਹ ਸੀ ਸਾਡਾ ਪਿੰਡ। ਯਾਨੀ ਤੁਹਾਡੀ ਫੁੱਫੀ ਦਾ ਪਿੰਡ ਸੀ ਉਹ? ਹਾਂ। ਉੱਥੇ ਰਹਿੰਦੇ ਸੀ। ਉੱਥੇ ਰਹਿੰਦੇ ਸੀ। ਇਹ ਨਾਈ ਦਾ ਪਿੰਡ ਕਿਹੜਾ ਸੀ? ਨਾਈ ਦਾ ਪਿੰਡ ਸੀ ਜੀਂਦ ਸ਼ਹਿਰ ਸੀ। ਹਾਂਜੀ, ਜੀਂਦ ਸ਼ਹਿਰ। ਅੱਛਾ। ਜੀਂਦ ਸ਼ਹਿਰ ਉੱਥੇ ਹੁੰਦਾ ਸੀ। ਉੱਥੇ ਹੁੰਦਾ ਸੀ? ਅੱਛਾ ਅੱਛਾ। ਜੀਂਦ ਸ਼ਹਿਰ ਦੇ ਵਿੱਚ। ਤੇ ਉੱਥੇ ਫਿਰ ਤੁਸੀਂ ਉਹ ਰਹਿੰਦੇ ਤੇ ਉਹ ਕੰਮ ਨਾਈ ਵਾਲਾ ਹੀ ਕਰਦਾ ਹੁੰਦਾ ਸੀ? ਨਾਈ। ਅੱਛਾ। ਉਹ ਬਾਦਸ਼ਾਹ ਬਣਦਾ ਸੀ, ਉਹ ਤਕੜਾ ਬਣਦਾ ਸੀ। ਅੱਛਾ ਅੱਛਾ। ਉਹਨੂੰ ਕਿਸੇ ਨੇ ਛੇੜਿਆ ਨਹੀਂ ਫਿਰ। ਹਾਂ। ਕਿਸੇ ਨੇ ਜ਼ਰੂਰਤ ਨਹੀਂ ਪਈ ਵੀ ਕਿਸੇ ਨੇ ਆਖੀ। ਜਾਂ ਪਹਿਲਾਂ ਕਹਿੰਦੇ ਹੁੱਕਾ ਪਾਣੀ ਬੰਦ ਕਰ ਦਿੱਤਾ, ਉਹ ਕਰਤਾ ਇਹਦੇ ਨਾਲ ਬੋਲਿਆ ਜਾਣਾ, ਵਰਤਿਆ ਜਾਣਾ, ਫਿਰ ਸਾਰਾ ਕੁਝ ਹੁੰਦਾ ਗਿਆ। ਕੈਂਪ 'ਚ ਅਮਨੋ ਅਮਾਨ ਆ ਗਏ ਤੁਸੀਂ? ਹਾਂ, ਕੰਪ ਦਾ ਉੱਥੇ ਕੋਈ ਮਸਲਾ ਨਹੀਂ ਆਇਆ? ਅੱਛਾ। ਉੱਥੋਂ ਤੋਂ ਲੈ ਕੇ ਆਏ ਸਨ ਕੰਪ ਦੇ ਵਿੱਚ। ਜਿੰਨਾ ਜਿੰਨਾ ਰਹਿਣ ਉਹ ਲੈ ਜਾਣ। ਪਿੱਛੇ ਜਦੋਂ ਫੁੱਫੀ ਉਹ ਵੀ ਤੁਹਾਨੂੰ ਗੱਲਾਂ ਯਾਦ ਆ ਜਦੋਂ ਫੁੱਫੀ ਨੂੰ ਖੂਹ ਛਾਲ ਮਾਰੀ ਤੇ? ਹਾਂ ਬਾ, ਇੰਨਾ ਪਤਾ ਹੈ ਸਾਨੂੰ ਜਦੋਂ ਖੂਹ ਮਾਰੀ। ਅੱਛਾ ਅੱਛਾ। ਉਹ ਮਰ ਗਈ। ਉਹ ਮਰ ਗਈ। ਪਰੇਸ਼ਾਨ ਤੇ ਉਦੋਂ ਵੀ ਬੜੇ ਹੋਏ ਹੋਣੇ ਆ ਵੀ ਛੋਟੀ ਉਮਰ ਸੀ ਤੇ ਮਾਂ ਤਰ੍ਹਾਂ ਪਾਲਿਆ ਸੀ ਤੇ ਉਹਨੇ ਖੂਹ ਛਾਲ ਮਾਰਤੀ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ? ਤੇ ਫਿਰ ਭੱਜੇ ਜਾਂਦੇ ਸੀ ਲੋਕੀ। ਚਲੋ 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 ਚਲੋ। ਕੋਈ ਛੋਟੇ ਵੱਡੇ ਜਿਵੇਂ ਜਿਵੇਂ ਨਾਲ ਰਲਦੇ ਗਏ, ਕਾਫਲਾ ਬਣਦਾ ਬਹੁਤ ਸਾਰੇ। ਅੱਛਾ। ਫਿਰ ਉੱਥੇ ਉਹਨਾਂ ਤੇ ਘੇਰ ਲਿਆ। ਹਾਂ। ਪਾਣੀ ਖੂਹ ਟੋਬਿਆਂ 'ਚ ਪਾਣੀ ਦਾ ਪੀਵਣ ਗਈ, ਟੋਬਿਆਂ 'ਚ ਜ਼ਹਿਰ ਪਾਤਾ, ਉੱਤੋਂ ਅੱਲਾ ਨੇ ਬਾਰਿਸ਼ ਪਾਤੀ, ਪਾਣੀ ਪਾਣੀ ਹੋ ਗਿਆ। ਉਹ ਜ਼ਹਿਰ ਹੋ ਕੇ ਕਿਧਰੇ ਗਏ। ਬਸ ਉੱਥੇ ਅੱਲਾ ਤਾਲਾ ਨੇ ਨਹੀਂ ਤਾਂ ਪਾਣੀ ਲੱਭਦਾ ਨਹੀਂ ਸੀ ਪੀਣ ਨੂੰ। ਪੀਣ ਨਹੀਂ ਦਿੰਦਾ ਸੀ ਕੋਈ। ਫਿਰ ਪਾਣੀ ਪਾਣੀ ਹੋ ਗਿਆ। ਅੱਛਾ, ਸਹੀ।
ਨਾਜ਼ਰੀਨ ਤੁਸੀਂ ਬਾਬਾ ਜੀ ਹੋਰਾਂ ਦੀਆਂ ਗੱਲਾਂ ਸੁਣੀਆਂ। ਬਾਬਾ ਜੀ ਹੋਰੀ ਅਸਗਰ ਅਲੀ ਤੋਂ ਬਲਬੀਰ ਸਿੰਘ ਬਣੇ, ਉਹ ਤੋਂ ਫਿਰ ਅਸਗਰ ਅਲੀ ਦੁਬਾਰਾ ਆਪਣੇ ਵਾਲਦੈਨ ਕੋਲ ਆਏ। ਇਹ 47 ਦੀ ਵੰਡ ਵਿੱਚ ਕਿਹੜੀਆਂ ਮੁਸ਼ਕਿਲਾਤ ਤੇ ਕਿਹੜੀਆਂ ਘੇਰਿਆਂ ਚੋਂ ਗੁਜ਼ਰ ਕੇ ਤੇ ਫਿਰ ਇੱਥੇ ਪਾਕਿਸਤਾਨ ਆਏ। ਮਾਰੀ ਜਾਂਦੇ ਸੀ, ਮਾਰੀ ਤਲਵਾਰ ਲਾ ਕੇ। ਤੁਸੀਂ ਛੋਟੇ ਸੀ, ਬੱਚੇ ਸੀ, ਤੁਹਾਨੂੰ ਯਾਦ ਆ ਤੁਹਾਡੇ ਸਾਹਮਣੇ ਮਾਰਦੇ ਸੀ ਕਿੱਦਾਂ? ਹਾਂਜੀ ਹਾਂਜੀ, ਜਦੋਂ ਵਿਆਹ ਨਹੀਂ ਖੜਾ ਹਾਂ ਤੋਂ ਅਸੀਂ ਇੱਥੇ ਖੜਾ ਕਰ ਜਾਣ ਮਾਰ। ਅੱਛਾ, ਵਿੱਚ ਸੱਟੀ ਜਾਂਦੇ ਤੋਂ ਬਾਅਦ ਨਾਜ਼ਰੀਨ ਬੜੀਆਂ ਕਮਾਂਡਾਂ ਦੇ ਵਿੱਚ ਲੋਕਾਂ ਦੇ ਸੰਸਾਰ ਕੋਈ ਫਿਰ ਉਹਨਾਂ ਘੇਰਾ ਪਾ ਕੇ ਸਾਰੇ ਇਕੱਠੇ ਕਰ ਫਿਰ ਅੱਲਾ ਜਾਣਾ ਪਿੱਛੋਂ ਕੀ ਕੀਤਾ ਨੇ ਮਾਰੇ ਨੇ। ਬੜੇ ਦੁੱਖ ਭਰੀ ਕਹਾਣੀ ਤੇ ਬੜੀ ਦਿਲਚਸਪ ਕਹਾਣੀ ਕਿ ਬਾਬਾ ਜੀ ਹੋਰਾਂ ਨੂੰ ਨਾਈ ਲੈ ਗਿਆ। ਨਾਈ ਦਾ ਹੁਣ ਨਾਂ ਯਾਦ ਨਹੀਂ ਬਾਬਾ ਜੀ ਨੂੰ, ਲੇਕਿਨ ਦੱਸਦੇ ਨੇ ਬੇਟਿਆਂ ਤਰ੍ਹਾਂ ਉਹਨਾਂ ਮੈਨੂੰ ਰੱਖਿਆ, ਪਿਆਰ ਕੀਤਾ, ਬੇਟਿਆਂ ਨਾਲੋਂ ਵੱਧ ਕੇ ਰੱਖਿਆ ਔਰ ਬੜਾ ਪਿਆਰ ਕੀਤਾ। ਫਿਰ ਵਾਲਦੈਨ ਪਿੱਛੋਂ ਆਏ, ਫਿਰ ਲੈ ਗਏ ਔਰ ਬਾਬਾ ਜੀ ਉਹਦੀ ਮੁਹੱਬਤ 'ਚ ਰੋਂਦੇ ਸਨ। ਜੋ ਕੈਂਪ 'ਚ ਬੱਚੇ ਸਨ ਰੋਂਦੇ ਸੀ। ਉਹ ਬਲਬੀਰ ਸਿੰਘ ਆਪਣੇ ਉਸ ਪਿਓ ਵਾਲੀ ਪਿਦਰੀ ਸ਼ਫਕਤ ਤੋਂ ਰੋਂਦਾ ਸੀ ਕਿ ਕਾਸ਼ ਮੇਰਾ ਬਾਪ ਜਿਹੜਾ ਮੈਨੂੰ ਫਿਰ ਮਿਲ ਜਾਏ। ਲੇਕਿਨ ਕੁਦਰਤ ਦੇ ਫੈਸਲੇ ਸਨ ਕਿ ਅਸਲ ਵਾਲਦੈਨ ਦੀ ਤਰਫ ਆਏ। ਵਾਲਦੈਨ ਨੇ ਕਿਵੇਂ ਪਹਿਚਾਣਿਆ? ਤੁਸੀਂ ਸਾਰੀਆਂ ਗੱਲਾਂ ਬਾਬਾ ਜੀ ਦੀਆਂ ਸੁਣੀਆਂ। ਮੈਂ ਵਸੀਮ ਹੈਦਰ ਅਲੀ PhD ਪੰਜਾਬੀ ਸਟੂਡੀਓ ਤੋਂ ਆਸਫ ਅਲੀ ਨਜਮ, ਹੈਦਰ ਅਲੀ ਦਰਵੇਸ਼ ਤੇ ਅਦਰੀਸ ਤਾਲਬ ਦੇ ਨਾਲ ਇਜਾਜ਼ਤ ਚਾਹਾਂਗਾ। ਰੱਬ ਰਾਖਾ।